ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਅਕਸਰ ਹੀ ਸ਼ਰਮਾ ਜੀ ਇਹ ਗੱਲ ਕਰਦੇ ਰਹਿੰਦੇ ਹਾਂ ਕਿ ਜਿਹੜੇ ਪੋਲੀਟੀਕਲ ਰਿਫਾਰਮਸ ਹੋਣੇ ਚਾਹੀਦੇ, ਕਿਉਂਕਿ ਉਹ ਮੌਜੂਦਾ ਢਾਂਚੇ ਦੇ ਜਿਹੜੇ ਸੰਦਰਭ ਦੇ ਵਿੱਚ ਵੇਖੀਏ ਤਾਂ ਬਹੁਤ ਜ਼ਿਆਦਾ ਸੁਧਾਰਾਂ ਦੀ ਲੋੜ ਹੈ। ਪਰ ਚੋਣ ਕਮਿਸ਼ਨ ਜਿਹੜਾ ਕਿ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਉਹ ਬਘਿਆੜ ਆ ਜਿਹੜਾ ਮਤਲਬ ਵੱਢ ਨਹੀਂ ਸਕਦੇ, ਬਿਨ ਦੰਦਾਂ ਤੋਂ ਬਘਿਆੜ ਹੈ ਚੋਣ ਕਮਿਸ਼ਨ ਦੇ ਸੰਦਰਭ ਤੋਂ ਆਪਾਂ ਜਦੋਂ ਗੱਲ ਕਰਦੇ ਹਾਂ। ਪਰ ਹੁਣ ਸਰਕਾਰ ਸਿੱਧਿਆ ਨਹੀਂ ਲਾ ਸਕੂਗੀ ਚੋਣ ਕਮਿਸ਼ਨਰ, ਕੀ ਕੋਈ ਵਾਕਈ ਰੂਲ ਬਦਲ ਗਿਆ ਜਾਂ ਕੋਈ ਡਾਇਰੈਕਸ਼ਨ ਆਈ ਹੈ ਕੋਈ ਨਵੀਂ? ਬਿਲਕੁਲ ਪ੍ਰਵੀਨ ਜੀ, ਇਹ ਬੜਾ ਚੰਗਾ ਉਪਰਾਲਾ ਤੁਸੀਂ ਕਹਿ ਸਕਦੇ ਹੋ ਕਿ ਹੋਇਆ। ਬਕਾਇਦਾ ਤੌਰ ਤੇ ਮਾਨਯੋਗ ਸੁਪਰੀਮ ਕੋਰਟ ਦੇ 5 ਜੱਜਾਂ ਦੇ ਬੈਂਚ ਨੇ ਇਹ ਸਪਸ਼ਟ ਫੈਸਲਾ ਸੁਣਾਇਆ ਕਿ ਹੁਣ ਸਰਕਾਰ ਆਪਣੀ ਮਨਪਸੰਦ ਦਾ ਜਾਂ ਆਪਣੀ ਇੱਛਾ ਨਾਲ ਸਿੱਧਾ ਮੁੱਖ ਚੋਣ ਕਮਿਸ਼ਨਰ ਤੇ ਸਹਾਇਕ ਚੋਣ ਕਮਿਸ਼ਨਰ ਉਹ ਨਹੀਂ ਲਾਇਆ ਕਰੂਗੀ। ਹੁਣ ਬਕਾਇਦਾ ਤੌਰ ਤੇ ਪੈਨਲ ਬਣੇਗਾ ਔਰ ਉਹ ਪੈਨਲ ਹੀ ਲਾਏਗਾ। ਔਰ ਕਮਾਲ ਦੀ ਗੱਲ ਇਹ ਹੈ ਪ੍ਰਵੀਨ ਜੀ ਕਿ 5 ਜੱਜਾਂ ਦਾ ਬੈਂਚ ਸੀ ਜਿਹਦੀ KM ਜੈਸਫ ਉਹਦੀ ਅਗਵਾਈ ਕਰ ਰਹੇ ਸੀ, ਤੇ 5 ਜੱਜਾਂ ਨੇ ਇੱਕ ਮੱਤ ਹੋ ਕੇ 5-0 ਨਾਲ ਫੈਸਲਾ ਹੋਇਆ ਹੈ। 5 ਜੱਜ ਇਸ ਗੱਲ ਨਾਲ ਸਹਿਮਤ ਸੀ ਕਿ ਬਿਲਕੁਲ ਇਹ ਸਵਾਲ ਉੱਠਦਾ ਹੈ ਕਿ ਆਪਣਾ ਪਸੰਦੀਦਾ ਚੋਣ ਕਮਿਸ਼ਨ ਲਾਇਆ ਜਾਂਦਾ ਹੈ, ਉਹਦੇ ਸਹਾਇਕ ਚੋਣ ਕਮਿਸ਼ਨ ਆਪਣੇ ਪਸੰਦੀਦਾ ਲਾਏ ਜਾਂਦੇ ਨੇ, ਫਿਰ ਆਪਣੇ ਹਿਸਾਬ ਨਾਲ ਨਚਾਇਆ ਜਾਂਦਾ। ਮਤਲਬ ਪਿਛਲੇ ਦਿਨਾਂ ਦਾ ਰਿਕਾਰਡ ਬੋਲਦਾ ਕਿ ਜਦੋਂ ਮੋਦੀ ਜੀ ਦੀ ਰੈਲੀ ਖਤਮ ਹੁੰਦੀ ਸੀ ਉਹ ਤੋਂ ਬਾਅਦ ਜਦੋਂ ਚੋਣ ਕਮਿਸ਼ਨ ਦਾ ਮੇਜ ਲੱਗਦਾ ਸੀ। ਹਾਂਜੀ, ਮੋਦੀ ਦੀ ਰੈਲੀ ਮੁਲਤਵੀ ਹੋ ਗਈ ਤਾਂ ਚੋਣਾਂ ਵੀ ਮੁਲਤਵੀ ਹੋ ਗਈਆਂ। ਸੋ ਇਸ ਹਿਸਾਬ ਨਾਲ ਪ੍ਰੋਗਰਾਮ ਬਣਾਏ ਜਾਂਦੇ ਸੀ ਕਿ ਇਧਰੋਂ ਨਿਕਲ ਕੇ ਲੀਡਰਸ਼ਿਪ ਉੱਧਰ ਜਾ ਸਕੇ, ਉਹਨਾਂ ਨੂੰ ਮੌਕਾ ਮਿਲੇ ਦੂਜੇ ਸੂਬੇ 'ਚ ਪ੍ਰਚਾਰ ਕਰਨ ਦਾ। ਸੋ ਆਹ ਸਾਰਾ ਸ਼ਡਿਊਲ ਇਹ ਕਾਂਗਰਸ ਦੇ ਸਮੇਂ ਵੀ ਹੋਇਆ, ਕਾਂਗਰਸ ਨੇ ਵੀ ਆਪਣਾ ਖੇਡ ਇਸੇ ਤਰ੍ਹਾਂ ਰਚਾਇਆ ਜੀ। ਜਦੋਂ ਜਿਹਦੇ ਹੱਥ ਤਾਕਤ ਆ ਉਹਨੇ ਤਾਂ ਹੀ ਇੱਥੇ ਸਾਬਕਾ ਇੱਕ ਚੀਫ ਜਸਟਿਸ ਨੇ ਸਾਬਕਾ ਮੁੱਖ ਚੋਣ ਕਮਿਸ਼ਨ ਨੇ ਗੱਲ ਵੀ ਕਹੀ ਆ, ਕਹਿੰਦਾ ਕਿ ਬਹੁਤ ਸੋਹਣਾ ਫੈਸਲਾ ਲਿਆ ਜੱਜ ਸਾਹਿਬਾਨਾਂ ਨੇ ਕਿ ਹੁਣ ਘੱਟੋ ਘੱਟ ਇਹ ਤਾਂ ਨਹੀਂ ਕਿਹਾ ਕਰਨਗੇ ਕਿ ਸੋਨੀਆ ਦੀ ਪਸੰਦ ਦਾ ਲੱਗ ਗਿਆ ਹੈ ਨਾ, ਜਾਂ ਮੋਦੀ ਨੇ ਆਪਣੀ ਮਰਜ਼ੀ ਦਾ ਲਾ ਲਿਆ। ਘੱਟੋ ਘੱਟ ਹੁਣ ਪੈਨਲ ਦਾ ਤੈਅ ਕਰੇਗਾ। ਔਰ ਬੜਾ ਕਮਾਲ ਦਾ ਪ੍ਰਵੀਨ ਜੀ ਇਹਦੇ ਵਿੱਚ ਤਜਵੀਜ਼ ਰੱਖੀ ਗਈ ਆ। ਉਹ ਕਹਿੰਦੇ ਕਿ ਮੁੱਖ ਚੋਣ ਕਮਿਸ਼ਨਰ ਨੂੰ ਜਿਹੜਾ ਚੁਣਨਾ ਤੇ ਉਹਦੇ ਸਹਾਇਕ ਚੋਣ ਕਮਿਸ਼ਨਰ ਜਿਹੜਾ ਚੁਣਨਾ ਉਹ 3 ਮੈਂਬਰੀ ਪੈਨਲ ਹੋਏਗਾ। ਔਰ 3 ਮੈਂਬਰੀ ਪੈਨਲ ਦੇ ਵਿੱਚ ਬਕਾਇਦਾ ਤੌਰ ਤੇ ਪ੍ਰਧਾਨ ਮੰਤਰੀ ਹੋਣਗੇ, ਠੀਕ ਹੈ, ਬਕਾਇਦਾ ਤੌਰ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਜਿਹੜੇ ਲੀਡਰ ਨੇ ਉਹ ਹੋਣਗੇ, ਤੇ ਤੀਸਰੇ ਉਹਦੇ ਵਿੱਚ ਚੀਫ ਜਸਟਿਸ ਹੋਣਗੇ, ਠੀਕ ਹੈ। ਸੋ ਇਹ ਤਿੰਨੇ ਵਿਅਕਤੀ, ਤਿੰਨੇ ਨੁਮਾਇੰਦੇ ਤੈਅ ਕਰਨਗੇ ਕਿ ਆਪਣਾ ਮੁੱਖ ਚੋਣ ਕਮਿਸ਼ਨਰ ਕੌਣ ਹੋਵੇ ਔਰ ਆਪਣਾ ਸਹਾਇਕ ਚੋਣ ਕਮਿਸ਼ਨਰ ਕੌਣ ਹੋਵੇ। ਹਾਂ, ਇਹਦੇ ਵਿੱਚ ਸਰਕਾਰ ਕੋਲ ਇੱਕ ਚੋਰ ਮੋਰੀ ਅਜੇ ਬਚੀ ਆ ਜੀ, ਕਿਉਂਕਿ ਕਾਨੂੰਨ ਮੰਤਰਾਲੇ ਨੇ ਹੀ ਪੈਨਲ ਦੇ ਨੁਮਾਇੰਦਿਆਂ ਦੇ ਨਾਂ ਭੇਜਣ ਜੀ। ਇਹਦੇ ਵਿੱਚ ਇਹ ਵੀ ਤਜਵੀਜ਼ ਰੱਖੀ ਜਾ ਸਕਦੀ ਸੀ ਕਿ ਕਾਨੂੰਨ ਮੰਤਰਾਲੇ ਵੱਲੋਂ ਭੇਜੇ ਗਏ ਨਾਮਾਂ ਤੇ ਤਾਂ ਵਿਚਾਰ ਹੋਏਗਾ ਹੀ ਹੋਏਗਾ। ਜੇਕਰ ਪੈਨਲ ਨੂੰ ਲੱਗੇ ਕਿ ਆਹ ਵਿਅਕਤੀ ਵੀ ਹੋ ਸਕਦਾ ਤਾਂ ਆਪ ਵੀ ਫੈਸਲਾ ਲੈ ਸਕੇ, ਆਪ ਵੀ ਕੋਈ ਨਾਮ ਸ਼ਾਮਲ ਕਰ ਸਕੇ। ਇਹ ਨਹੀਂ ਹੈ, ਤੈਅ ਇਹੀ ਹੈ ਕਿ ਕਾਨੂੰਨ ਮੰਤਰਾਲੇ ਵੱਲੋਂ ਜਿਹੜੇ ਨਾਮ ਭੇਜੇ ਜਾਣਗੇ ਸ਼ਾਰਟਲਿਸਟ ਕਰਕੇ ਉਹਨਾਂ ਦੇ ਵਿੱਚੋਂ ਕਿਸ ਨੂੰ ਚੁਣਨਾ ਜੀ। ਸੋ ਇਸ ਲਈ ਜੇ ਉਹਨਾਂ ਚੋਂ ਹੀ ਚੁਣਨਾ ਫਿਰ ਇੱਥੇ ਸਵਾਲ ਖੜਾ ਕਿ ਕਿਤੇ ਇੱਥੇ ਵੀ ਸਰਕਾਰ ਖੇਡ ਨਾ ਕਰਕੇ ਬਿਲਕੁਲ ਚੱਲ 4 ਨਾਂ 5 ਨਾਂ ਭੇਜ ਦਿਓ ਆਪਣੀ ਪਸੰਦ, ਪਰ ਫਿਰ ਵੀ ਸਾਰੇ ਅਫਸਰ ਫਿਰ ਉਹੀ ਜਿਹੇ ਨਹੀਂ ਹੋ ਸਕਦੇ। ਤੁਸੀਂ ਇੱਕਾ ਦੁੱਕਾ ਤੇ ਤਾਂ ਪੂਰਾ ਕਰ ਸਕਦੇ ਹੋ, ਸਾਰੇ ਨਹੀਂ ਨਾ ਇੱਕ ਇਹੋ ਜਿਹੇ ਹੁੰਦੇ। ਸੋਚ ਕਈ ਵਾਰ ਸਹੀ ਵੀ ਹੁੰਦੇ ਤੇ ਚੋਣ ਵੀ ਹੋਣ ਦੀ ਸੰਭਾਵਨਾ। ਸੋ ਇਸ ਲਈ ਆਸ ਤਾਂ ਵੱਜੀ ਹੈ, ਕੁਛ ਇੱਕ ਡਿੰਗ ਤਾਂ ਪੁੱਟੀ ਹੈ। ਪਰ ਇਹਦੇ ਨਾਲ ਹੀ 5 ਜੱਜਾਂ ਦੇ ਇਸ ਬੈਂਚ ਨੇ ਇਹ ਵੀ ਕਿਹਾ ਕਿ ਇਹ ਨਿਯਮਾਵਲੀ ਉਦੋਂ ਤੱਕ ਲਾਗੂ ਹੈ ਜਦੋਂ ਤੱਕ ਕਾਨੂੰਨ ਨਹੀਂ ਬਣ ਜਾਂਦਾ, ਠੀਕ ਹੈ। ਤੇ ਹੁਣ ਜੇਕਰ ਸਰਕਾਰ ਚਾਹਵੇ ਤਾਂ ਇੱਥੇ ਤਾਂ ਬਿਨਾਂ MPਆਂ ਨੂੰ ਦੱਸਿਆ ਕੋਈ ਵੀ ਬਿੱਲ, ਕੋਈ ਵੀ ਤਜਵੀਜ਼, ਕੋਈ ਵੀ ਮਤਾ ਕਦੇ ਵੀ ਲਿਆਂਦੇ ਰਹੇ ਨੇ। ਸੋ ਹੋ ਸਕਦਾ ਹੁਣ ਕਾਲੀ ਬਾਲੀ ਦੇ ਵਿੱਚ ਕੋਈ ਇਹੋ ਜਿਹਾ ਵੀ ਲਿਆਉਣਾ ਛੇਤੀਓ ਕਿ ਬਣਾਓ ਭਾਈ ਨਿਬੇੜੋ ਕੰਮ, ਹੈ ਨਾ, ਸੈਸ਼ਨ ਦੇ ਵਿੱਚ। ਸੋ ਇਸ ਲਈ ਇਹ ਵੀ ਹੈ। ਪਰ ਦੂਸਰਾ ਕਾਨੂੰਨੀ ਮਾਹਿਰਾਂ ਦਾ ਕਹਿਣਾ ਸੀਗਾ ਕਿ ਇਹ ਬੇਸ਼ੱਕ ਇੱਕ ਚੰਗੀ ਪਹਿਲ ਕਦਮੀ ਹੈ, ਇਹਦੇ ਨਾਲ ਘੱਟੋ ਘੱਟ ਜਿਹੜਾ ਇਹ ਇੱਕ ਪਾਸੜ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਇੱਕ ਪਾਸੜ ਹੋ ਕੇ ਭੁਗਤਣਾ, ਜਾਂ ਅਧਿਕਾਰੀ ਸਰਕਾਰ ਦੇ ਨੁਮਾਇੰਦੇ ਬਣ ਕੇ ਜਾਂ ਪਾਰਟੀ ਦੇ ਵਰਕਰ ਬਣ ਕੇ ਕੰਮ ਕਰਦੇ ਨੇ, ਉਹਦੇ ਉੱਤੇ ਰੋਕ ਲੱਗੇਗੀ। ਵਿਰੋਧੀ ਧਿਰਾਂ ਨੇ ਇਹਦਾ ਸਵਾਗਤ ਵੀ ਕੀਤਾ ਹੈ, ਰਾਜਨੀਤਿਕ ਤੌਰ ਦੇ ਉੱਤੇ ਮਾਹਰ ਲੋਕਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ, ਔਰ ਚੀਫ ਜਸਟਿਸ ਨੇ ਵੀ ਇਸ ਦੇ ਉੱਤੇ ਥਾਪੜਾ ਦਿੱਤਾ ਕਿ ਬਹੁਤ ਸਹੀ ਫੈਸਲਾ। ਸੋ ਉਸ ਤੋਂ ਬਾਅਦ ਮੈਂ ਸਾਬਕਾ ਜਿਹੜੇ ਮੁੱਖ ਚੋਣ ਅਧਿਕਾਰੀ ਰਹੇ ਨੇ ਕੁਝ, ਉਹਨਾਂ ਦੇ ਮੈਂ ਕਮੈਂਟ ਪੜ੍ਹ ਰਿਹਾ ਸੀ। ਉਹਨਾਂ ਨੇ ਵੀ ਕਿਹਾ ਕਿ ਬਿਲਕੁਲ ਪਹਿਲਾਂ ਜਿਹੜੀ ਨਿਯੁਕਤੀ ਹੁੰਦੀ ਸੀ ਉਹ ਸਿੱਧੀ ਸਰਕਾਰ ਵੱਲੋਂ ਕਰ ਲਈ ਜਾਂਦੀ ਸੀ, ਤੇ ਹੁਣ ਇਹਦੇ ਵਿੱਚ ਸਿੱਧੀ ਸਰਕਾਰ ਨਹੀਂ ਸ਼ਾਮਲ ਹੋ ਸਕੇਗੀ। ਇਸ ਲਈ ਇੱਕ ਚੰਗੀ ਪਹਿਲ ਕਦਮੀ ਹੈ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਸਰਕਾਰ ਇਹਨੂੰ ਚੁਣੌਤੀ ਨਹੀਂ ਦੇ ਸਕਦੀ। ਸਰਕਾਰ ਇਸ ਫੈਸਲੇ ਨੂੰ ਚੁਣੌਤੀ ਵੀ ਦੇ ਸਕਦੀ ਹੈ। ਪਰ ਕਹਿੰਦੇ ਕਿ ਪੁਰਾਣਾ ਇਤਿਹਾਸ ਦੱਸਦਾ ਪ੍ਰਵੀਨ ਜੀ ਕਿ ਜੇਕਰ ਕੋਈ ਫੈਸਲਾ ਇੱਕ ਮੱਤ ਨਾਲ ਆਇਆ ਹੋਵੇ, ਜੇਕਰ ਕਿਸੇ ਜੱਜ ਦੀ ਰਾਏ ਵੱਖਰੀ ਨਾ ਹੋਵੇ, ਜਿਵੇਂ 5-0 ਨਾਲ ਆਇਆ, ਤਾਂ ਅਜਿਹੇ ਮਾਮਲਿਆਂ 'ਚ ਬਹੁਤ ਘੱਟ ਦੇਖਣ ਨੂੰ, ਕਦੇ ਦੇਖਣ ਨੂੰ ਨਹੀਂ ਮਿਲਿਆ ਕਿ ਸਰਕਾਰਾਂ ਨੇ ਉਸ ਨੂੰ ਚੁਣੌਤੀ ਦਿੱਤੀ ਹੋਵੇ ਜੀ। ਪਰ ਸਰਕਾਰ ਕੋਲ ਅਧਿਕਾਰ ਹੈਗਾ
ਪਰ ਉਹ ਕਹਿੰਦੇ ਕਿ ਇਹ ਤੋਂ ਵੀ ਅੱਗੇ ਜਿਹੜਾ ਕਾਨੂੰਨ ਬਣਾਉਣ ਦੀ ਤਜਵੀਜ਼ ਹੈ ਉਹ ਸਰਕਾਰ ਦੇ ਪਾਲੇ 'ਚ ਛੱਡਤੀ ਗਈ। ਠੀਕ ਹੈ, ਤੁਸੀਂ ਕਾਨੂੰਨ ਬਣਾ ਲਓ। ਠੀਕ ਹੈ। ਹੁਣ ਕਾਨੂੰਨ ਪ੍ਰਵੀਨ ਜੀ ਬਹੁਮਤ ਇਹਨਾਂ ਕੋਲ, ਹੂੰ, 3 ਖੇਤੀ ਕਾਨੂੰਨਾਂ ਵਾਂਗ ਕੋਈ ਵੀ ਕਾਨੂੰਨ ਬਣਾ ਸਕਦੇ ਨੇ ਤਾਂ, ਬਿਲਕੁਲ ਬਣਾ ਸਕਦੇ ਨੇ। ਹੈ ਨਾ। ਪਰ ਉਹ ਕਹਿੰਦੇ ਕਿ ਜਿਹੜਾ ਇਹ ਫੈਸਲਾ ਇਸ ਨੂੰ ਵੀ ਸੰਸਦ 'ਚ ਜੇ ਚਾਹਣ ਤਾਂ ਖਾਰਜ ਕਰ ਸਕਦੇ। ਠੀਕ ਹੈ। ਤੇ ਇਸ ਲਈ ਸਰਕਾਰ ਕੋਲ ਆਪਸ਼ਨਾਂ ਅਜੇ ਵੀ ਬਹੁਤ ਬਚੀਆਂ ਨੇ। ਤੇ ਕੀ ਸਰਕਾਰ ਹੁਣ ਇਸ ਨਵੇਂ ਵਿਵਾਦ 'ਚ ਪੈਣਾ ਚਾਹੇਗੀ ਜਾਂ ਉਹ ਦਿਖਾਉਣਾ ਚਾਹੇਗੀ ਕਿ ਨਹੀਂ ਜੀ ਅਸੀਂ ਹੁਣ ਸੁਪਰੀਮ ਕੋਰਟ ਦਾ ਬਹੁਤ ਸਨਮਾਨ ਕਰਦੇ ਹਾਂ, ਪਹਿਲਾਂ ਜੱਜਾਂ ਨੂੰ ਲੈ ਕੇ ਵੀ ਇਹਨਾਂ ਦੀ ਚੰਗੀ ਖਿਚਾਈ ਹੋ ਚੁੱਕੀ ਹੈ ਸਰਕਾਰ ਦੀ। ਸੋ ਹੁਣ ਜੇਕਰ ਇਸ ਮਾਮਲੇ 'ਚ ਕੋਈ ਪੰਗਾ ਲੈਂਦੇ ਨੇ ਤਾਂ ਉਸ ਮਾਮਲੇ 'ਚ ਫਿਰ ਘਿਰ ਵੀ ਸਕਦੇ ਨੇ। ਸੋ ਇਸ ਲਈ ਦੇਖਣ ਵਾਲੀ ਗੱਲ ਹੋਈ ਕਿ ਕੀ ਸਰਕਾਰ ਨਵਾਂ ਕਾਨੂੰਨ ਲਿਆਉਣ ਵੱਲ ਪਹਿਲ ਕਦਮੀ ਕਰੇਗੀ, ਕੀ ਸਰਕਾਰ ਇਸ ਨਿਯਮਾਂ ਦੇ ਤਹਿਤ ਹੀ ਅੱਗੇ ਵਧਣ ਦੀ ਲੋੜ ਸਮਝੇਗੀ ਇਹ ਜ਼ਿਆਦਾ ਚੰਗਾ ਹੈ, ਇਸੇ ਤਰ੍ਹਾਂ ਅੱਗੇ ਵਧੀਏ, ਲੋਕਾਂ 'ਚ ਵਿਸ਼ਵਾਸ ਬਣਦਾ, ਜਾਂ ਸਰਕਾਰ ਮਤਲਬ ਕਿ ਇਸ ਨੂੰ ਸੰਸਦ ਦੇ ਵਿੱਚ ਰੱਦ ਕਰਨ ਵਾਲੇ ਪਾਸੇ ਨੂੰ ਜਾਏਗੀ। ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਉਹ ਇਸ ਮਾਮਲੇ 'ਚ ਘਿਰੇ ਨੇ। ਪਰ ਇਹ ਸਭ ਦੇ ਦਰਮਿਆਨ ਜਿਹੜੇ ਸਾਬਕਾ ਮੁੱਖ ਚੋਣ ਅਧਿਕਾਰੀ ਰਹੇ ਨੇ, ਜਿਨ੍ਹਾਂ ਦੀ ਮੈਂ ਟਿੱਪਣੀ ਕੁਰੈਸ਼ੀ ਹੋਰਾਂ ਦੀ ਗੱਲ ਕਰ ਰਿਹਾ, ਉਹਨਾਂ ਨੇ ਮੀਡੀਆ ਨੂੰ ਵੀ ਚੰਗੇ ਘੇਰੇ 'ਚ ਲਿਆ। ਠੀਕ ਹੈ। ਕਹਿੰਦੇ ਕਿ ਇੰਨਾ ਕਰੋੜਾਂ ਰੁਪਈਆ, ਅਰਬਾਂ ਖਰਬਾਂ ਰੁਪਈਆ ਇਹਨਾਂ ਚੋਣਾਂ ਤੇ ਖਰਚ ਹੁੰਦਾ ਹੈ ਤੇ ਇਹਨਾਂ ਚੋਣਾਂ ਦੇ ਦੌਰਾਨ ਕੁਝ ਮੀਡੀਆ ਅਦਾਰੇ ਸਰਕਾਰ ਦੀ ਬੋਲੀ ਬੋਲਣ ਲੱਗ ਜਾਂਦੇ ਨੇ, ਸਰਕਾਰ ਦਾ ਪੱਖ ਪੂਰਨ ਲੱਗ ਜਾਂਦੇ ਨੇ। ਫਿਰ ਉਹ ਲੋਕ ਹਿੱਤ ਛੱਡ ਦਿੰਦੇ ਨੇ, ਲੋਕਤੰਤਰ ਛੱਡ ਦਿੰਦੇ ਨੇ, ਆਪਣੇ ਸਿਧਾਂਤ ਨੂੰ ਛੱਡ ਦਿੰਦੇ ਨੇ ਤੇ ਪੈਸੇ ਦੇ ਲਈ ਕਹਿੰਦੇ ਕੁਝ ਵੀ ਕਰਦੇ ਨੇ ਤੇ ਉਹਦਾ ਅਸਰ ਫਿਰ ਲੋਕਾਂ ਤੇ ਪੈਂਦਾ ਤੇ ਵੋਟਾਂ ਤੇ ਪੈਂਦਾ, ਉਹ ਨਤੀਜਿਆਂ 'ਚ ਵੀ ਬਦਲਦਾ ਕਹਿੰਦੇ। ਫਿਰ ਸੋ ਇੱਥੋਂ ਤੱਕ ਉਹਨਾਂ ਨੇ ਮਤਲਬ ਕਿ ਇਹ ਕਿਹਾ। ਸੋ ਇਸ ਲਈ ਇੱਕ ਪਾਸੇ ਸੁਪਰੀਮ ਕੋਰਟ ਦੀ ਪਹਿਲ ਕਦਮੀ, ਦੂਜੇ ਪਾਸੇ ਚੀਫ ਜਸਟਿਸ ਸਾਹਿਬ ਦਾ ਉਹਨੂੰ ਥਾਪੜਾ, ਤੀਸਰੇ ਪਾਸੇ ਸਾਬਕਾ ਮੁੱਖ ਚੋਣ ਅਧਿਕਾਰੀ ਕੁਰੈਸ਼ੀ ਦੀਆਂ ਟਿੱਪਣੀਆਂ ਸੰਕੇਤ ਕਰਦੀਆਂ ਨੇ ਕਿ ਇੱਕ ਆਵਾਜ਼ ਨਵੀਂ ਉੱਠਣ ਲੱਗੀ ਹੈ ਜਿਹੜੀ ਕਹਿੰਦੀ ਹੈ ਕਿ ਹਾਂ, ਲੋਕਤੰਤਰ ਦੀ ਬਹਾਦਰੀ ਦੇ ਲਈ ਚੋਣ ਅਧਿਕਾਰੀਆਂ ਦਾ, ਚੋਣ ਪੈਨਲ ਦਾ ਆਜ਼ਾਦ ਹੋਣਾ ਬਹੁਤ ਜ਼ਰੂਰੀ ਹੈ। ਜੀ। ਤੇ